ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਦਮਨ ਚੱਕਰ ਚਲਾਇਆ ਤੇ ਬਿਨਾਂ ਮਤਲਬ, ਬਿਨਾਂ ਕਿਸੇ ਵਜ੍ਹਾ ਤੋਂ, ਬਿਨਾਂ ਕਿਸੇ ਸਬੂਤ ਤੋਂ ਤੇ ਬਿਨਾਂ ਕਿਸੇ ਕਾਰਨ ਤੋਂ ਇੱਕ ਸਿੱਖ ਕੌਮ ਨੂੰ ਨਿਸ਼ਾਨੇ ਤੇ ਲੈ ਕੇ ਆਪਣੇ ਵੋਟਾਂ ਦੀ ਰਾਜਨੀਤੀ ਦੇ ਕਰਕੇ ਉਹਨਾਂ ਨੇ ਜਿਹੜਾ ਇਹ ਇੱਕ ਅਜਿਹਾ ਜਿਹਨੂੰ ਕਹਿ ਲਈਏ ਛੜਯੰਤਰ ਜਿਹੜਾ ਉਹ ਰਚਿਆ, ਇੱਕ ਸਾਜ਼ਿਸ਼ ਰਚੀ ਵੀ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਹੋਣਾ ਤੇ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਸੀ ਉਹਨਾਂ ਨੇ ਮੀਡੀਆ ਰਾਹੀਂ, ਨੈਸ਼ਨਲ ਮੀਡੀਆ ਰਾਹੀਂ ਜਿਹੜਾ ਸੀ ਉਹ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਕਿ ਇਹਨਾਂ ਤੋਂ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਤੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਖਿਲਾਫ ਦੋਸ਼ ਲਾਏ, ਉਹਨਾਂ ਦੇ ਦੋਸ਼ਾਂ ਦੇ ਆਧਾਰ 'ਤੇ ਵੀ ਕੋਈ ਗੱਲ ਉਹਨਾਂ ਦੇ ਖਿਲਾਫ ਬਣਦੀ ਨਹੀਂ। ਪਰ ਫਿਰ ਵੀ ਸਰਕਾਰ ਨੇ ਇੱਥੋਂ 2700 ਕਿਲੋਮੀਟਰ ਦੂਰ ਉਹਨਾਂ ਨੂੰ ਡਿਬਰੂਗੜ੍ਹ ਵਿਖੇ ਜਿਹੜਾ ਉਹ ਜਾ ਕੇ ਨਜ਼ਰਬੰਦ ਕਰ ਦਿੱਤਾ NSA ਲਗਾ ਕੇ, ਜਦੋਂ NSA ਦੀ ਗਰਾਊਂਡ ਕੋਈ ਨਹੀਂ ਬਣਦੀ। ਉਹਦੇ ਸੰਬੰਧ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਆ ਉਸ ਦਿਨ ਸੱਦੀ ਮੀਟਿੰਗ ਦੇ ਵਿੱਚ ਇੱਕ ਜ਼ਿੰਮੇਵਾਰੀ ਲਾਈ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਸਰ ਰਜਿੰਦਰ ਸਿੰਘ ਧਾਮੀ ਉਹਨਾਂ ਵੱਲੋਂ ਸਾਡੀ ਜ਼ਿੰਮੇਵਾਰੀ ਲੱਗੀ ਤੇ ਉਹਦੇ ਤੋਂ ਬਾਅਦ ਜਦੋਂ ਅਸੀਂ ਜਾ ਕੇ ਮਿਲ ਕੇ ਆਏ ਤੇ ਅਸੀਂ ਵੇਖਿਆ ਵੀ ਆਪਾਂ ਉੱਥੇ ਇਹ ਪਰਿਵਾਰਾਂ ਦੀ ਪਹੁੰਚ ਐਡੀ ਸੌਖੀ ਨਹੀਂ ਹੋ ਸਕਦੀ, ਉਹਦੇ ਲਈ ਪ੍ਰਬੰਧ ਕਰਨਾ ਬੜਾ ਜ਼ਰੂਰੀ ਸੀ। ਉਸ ਸੰਬੰਧ ਵਿੱਚ ਪਹਿਲਾਂ ਡਿਸਟ੍ਰਿਕਟ ਮੈਜਿਸਟਰੇਟ ਸ੍ਰੀ ਅੰਮ੍ਰਿਤਸਰ ਸਾਹਿਬ ਉਹਨਾਂ ਕੋਲੋਂ ਜਿਹੜਾ ਅਸੀਂ ਇਹਨਾਂ ਪਰਿਵਾਰਾਂ ਦੀ ਮੁਲਾਕਾਤ ਦਾ ਜਿਹੜਾ ਉਹ ਪ੍ਰਬੰਧ ਕਰਵਾਇਆ ਤੇ ਅੱਜ ਇਹਨਾਂ ਪਰਿਵਾਰਾਂ ਨੂੰ ਨਾਲ ਲੈ ਕੇ ਤੇ ਬਾਈ ਏਅਰ, ਕਿਉਂਕਿ ਇੰਨਾ ਲੰਮਾ ਸਫ਼ਰ ਕੀਤਾ ਨਹੀਂ ਜਾ ਸਕਦਾ ਜਾਂ ਟ੍ਰੇਨ ਰਾਹੀਂ ਹੋ ਸਕਦਾ, ਪਰ ਕਿਉਂਕਿ ਇਹਨਾਂ ਨੂੰ ਛੇਤੀ ਮਿਲਣਾ ਜ਼ਰੂਰੀ ਸੀ, ਲੰਮੇ ਸਮੇਂ ਤੋਂ ਉੱਥੋਂ ਨਜ਼ਰਬੰਦ ਨੇ, ਇਸ ਕਰਕੇ ਸਾਰੇ ਪਰਿਵਾਰਾਂ ਦਾ ਇੱਕ ਮੈਂਬਰ ਜਿਹੜਾ ਜੀ ਉਹਨਾਂ ਨੂੰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਵਾਈ ਜਹਾਜ਼ ਦਾ ਪ੍ਰਬੰਧ ਕਰਕੇ ਟਿਕਟਾਂ ਦਾ ਤੇ ਅੱਜ ਨਾਲ ਲੈ ਕੇ ਜਾ ਰਹੇ ਹਾਂ। ਜਿਹੜਾ ਕੱਲ੍ਹ ਉੱਥੇ ਡਿਬਰੂਗੜ੍ਹ ਵਿਖੇ ਪਹੁੰਚਾਂਗੇ ਤੇ ਪਰਸੋਂ ਦੀ ਵਾਪਸੀ ਹੈ। ਕੱਲ੍ਹ ਮੁਲਾਕਾਤ ਕਰਕੇ ਫਿਰ ਜਿਹੜਾ ਉੱਥੋਂ ਦੇ ਹਾਲਾਤ ਹੋਣਗੇ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ। ਹੁਣ ਇੱਥੋਂ ਅਸੀਂ ਜਿਹੜਾ ਉਹ 9 ਵਜੇ ਦੀ ਫਲਾਈਟ ਆ ਜਾ ਰਹੇ ਹਾਂ ਜੀ। ਗੁਰੂ ਰਾਮਦਾਸ ਜੀ ਸਾਰਿਆਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਉੱਥੇ ਜਿਹੜੇ ਨਜ਼ਰਬੰਦ ਨੇ ਉਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਸਮੁੱਚੇ ਜਿਹੜਾ ਮਾਨਵਤਾ ਦੀ ਭਲਾਈ ਲਈ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਹੁਣ ਇੱਥੋਂ ਰਵਾਨਗੀ ਪਾਉਣ ਲੱਗੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।